ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿੱਚ, ਦੂਰ ਤੱਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿੱਚ। ਉਪਜਦੇ ਨੇ ਜ਼ਖਮ ਪੀੜਾਂ ਦਰਦ ਹੌਂਕੇ ਨਿਤ ਨਵੇਂ, ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿੱਚ। ਸਤਿ ਸ਼੍ਰੀ ਅਕਾਲ ਜੀ, ਜੁੜ ਬੈਠੇ ਹੋ ਪੰਜਾਬੀ ਰੇਡੀਓ USA ਦੇ ਨਾਲ। ਮੈਂ ਜੋਤ ਰਣਜੀਤ ਕੌਰ ਹਾਜ਼ਰ ਹਾਂ ਇੱਕ ਖੂਬਸੂਰਤ ਪ੍ਰੋਗਰਾਮ ਲੈ ਕੇ, ਜਿਹਦੇ ਵਿੱਚ ਬੜੀਆਂ ਮਾਇਨਾਜ਼ ਹਸਤੀਆਂ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਬੜਾ ਅਹਿਮ ਯੋਗਦਾਨ ਹੁੰਦਾ ਹੈ। ਸੋ ਅੱਜ ਸਾਡੇ ਨਾਲ ਬੜੇ ਹੀ ਅਦਬੀ ਗਜ਼ਲਗੋ ਸਰੀ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਆ ਹਰਦਮ ਸਿੰਘ ਮਾਨ। ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਗਜ਼ਲਾਂ ਬਾਰੇ, ਉਹਨਾਂ ਦੀਆਂ ਕਿਤਾਬਾਂ ਬਾਰੇ ਕੁਝ ਗੱਲਬਾਤ ਸੰਖੇਪ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਹਰਦਮ ਸਿੰਘ ਮਾਨ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੀ ਹਾਂ। ਮੇਰੇ ਵੱਲੋਂ ਵੀ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੋਤ ਜੀ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਰੋਤਿਆਂ ਦੇ ਰੂਬਰੂ ਕਰਨ ਲਈ। ਜੀ ਹਰਦਮ ਸਿੰਘ ਜੀ, ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਪਿਛੋਕੜ ਬਾਰੇ ਨਿਗਾਹ ਮਾਰਦੇ ਜਾਈਏ। ਤੁਹਾਡਾ ਪਿੰਡ, ਤੁਹਾਡੀ ਪੜ੍ਹਾਈ ਤੇ ਕੈਨੇਡਾ ਆਉਣ ਦਾ ਸਬੱਬ ਆ ਜਿਹੜਾ ਉਹ ਕਿਵੇਂ ਬਣਿਆ, ਉਹ ਜ਼ਰੂਰ ਦੱਸੋ। ਮੈਂ ਦੱਸ ਦਿਆਂ ਕਿ ਮੈਂ ਜੈਤੋ ਡਿਸਟ੍ਰਿਕਟ ਫਰੀਦਕੋਟ ਦਾ, ਉਹਦੇ ਨਾਲ ਹੀ ਮੇਰਾ ਪਿੰਡ ਹੈ ਡੇਲਿਆਂ ਵਾਲੀ। ਵਾਹ ਜੀ ਵਾਹ ਜੀ। ਤੇ ਮੈਂ ਜ਼ਿਆਦਾਤਰ ਜਾਨੀ ਮੇਰੀ ਜ਼ਿੰਦਗੀ ਉਹ ਜੈਤੋ ਹੀ ਮੈਂ ਰਿਹਾ, ਜੈਤੋ ਹੀ ਮੇਰੀ ਜਿਹੜੀ ਹਾਇਰ ਸਟੱਡੀ ਸੀ 10ਵੀਂ ਤੱਕ ਦੀ। ਤੇ ਉੱਥੇ ਹੀ ਫਿਰ ਮੈਂ ਜ਼ਿਆਦਾ ਜਾਨੀ ਜਿਹੜੀ ਗੌਰਮੈਂਟ ਸਰਵਿਸ ਕੀਤੀ ਹੈ, ਜੋਬ ਕੀਤੀ ਹੈ। ਪਹਿਲਾਂ ਮੈਂ ਉੱਥੇ ਖਜ਼ਾਨੇ 'ਚ 5 ਸਾਲ ਲਾਏ ਨੇ ਜੈਤੋ ਹੀ। ਫਿਰ ਮੈਂ ਪੰਜਾਬ ਨੈਸ਼ਨਲ ਬੈਂਕ ਵਿੱਚ ਉੱਥੇ 28 ਸਾਲ ਦੀ ਜੋਬ ਉੱਥੇ ਬੈਂਕ ਦੇ ਵਿੱਚ ਜੈਤੋ ਹੀ ਕੀਤੀ ਹੈ ਜੀ। ਤੇ ਇੱਥੇ ਆਉਣ ਦਾ ਸਬੱਬ ਇਸ ਤਰ੍ਹਾਂ ਬਣਿਆ ਵੀ ਮੇਰੀ ਬੇਟੀ ਇੱਥੇ ਪਹਿਲਾਂ ਮੈਰਿਡ ਸੀਗੀ ਤੇ ਉਹਨੇ ਸਾਨੂੰ ਫੈਮਿਲੀ ਕਲਾਸ ਵਿੱਚ ਇੱਥੇ ਕਨੇਡਾ ਸਾਡੇ ਵਾਸਤੇ ਅਪਲਾਈ ਕੀਤਾ। ਤੇ ਮੈਂ ਆਪਣੀ ਛੋਟੇ ਬੇਟੇ ਤੇ ਇੱਕ ਮੇਰੀ ਬੇਟੀ ਛੋਟੀ ਹੋਰ ਤੇ ਮੇਰੀ ਵਾਈਫ, ਉਹਦੇ ਨਾਲ ਅਸੀਂ ਦਸੰਬਰ 2012 ਵਿੱਚ ਇੱਥੇ ਸਰੀ ਕਨੇਡਾ 'ਚ ਆ ਗਏ ਜੀ। ਸੋ ਕੈਨੇਡਾ ਦੇ ਰੁਝਾਨ ਆ ਜਿਹੜੇ ਉਹ ਕਿੰਨਾ ਕੁ ਪ੍ਰਭਾਵਿਤ ਕਰਦੇ ਆ ਤੁਹਾਡੇ ਅੰਦਰ ਬੈਠੇ ਇੱਕ ਗਜ਼ਲਗੋ ਨੂੰ, ਇੱਕ ਸ਼ਾਇਰ ਨੂੰ? ਉਹ ਵੈਸੇ ਜਾਨੀ ਸ਼ੁਰੂ ਤਾਂ ਲੱਗਿਆ, ਪਰ ਕਿਉਂਕਿ ਦੇਖੋ ਤੁਹਾਡੇ ਕੋਲ ਤੁਹਾਡੇ ਕੋਲ ਕਲਾ ਹੈ ਤਾਂ ਕਲਾ ਦੇ ਨਾਲ ਫਿਰ ਤੁਹਾਡੇ ਆਪਣੇ ਆਪ ਤੁਹਾਨੂੰ ਉਹ ਜਿਹੇ ਲੋਕ ਮਿਲ ਜਾਂਦੇ ਜਿਹੜੇ ਕਲਾ ਨੂੰ ਚਾਹੁਣ ਵਾਲੇ ਜਾਂ ਕਲਾ ਦੇ ਵਿੱਚ ਵਿਚਰਦੇ ਨੇ। ਸੋ ਮੈਨੂੰ ਸ਼ੁਰੂਆਤੀ ਜਿਹੜੇ 6 ਮਹੀਨੇ ਤਾਂ ਮੈਂ ਚਲੋ ਇੱਥੇ ਨਹੀਂ ਕਿਤੇ ਗਿਆ। ਫਿਰ ਮੈਂ ਇੱਥੇ ਮਹਿਫਲਾਂ 'ਚ ਜਾਣ ਲੱਗ ਗਿਆ ਸਰੀ ਵਿੱਚ। ਇੱਥੇ ਸਾਹਿਤਕ ਜਥੇਬੰਦੀਆਂ ਕਾਫੀ ਸਰਗਰਮ ਨੇ ਤੇ ਹਰ ਮਹੀਨੇ ਇੱਥੇ 3-4 ਮੀਟਿੰਗਾਂ ਹੁੰਦੀਆਂ ਨੇ ਤੇ ਮੈਂ ਉਹਨਾਂ ਚੀਜ਼ੋਂ ਸ਼ਮੂਲੀਅਤ ਕਰਨ ਲੱਗ ਗਿਆ। ਤੋਂ ਫਿਰ ਸ਼ਾਇਰਾਂ ਮਿੱਤਰਾਂ ਨਾਲ, ਲੇਖਕਾਂ ਨਾਲ ਇਸ ਤਰ੍ਹਾਂ ਦੋਸਤੀ, ਪਿਆਰ, ਮਿਲਵਰਤਨ ਉਹ ਵੱਧਦਾ ਗਿਆ, ਨੇੜਤਾ ਵੱਧਦੀ ਗਈ। ਸੋ ਮੈਨੂੰ ਫਿਰ ਬਹੁਤਾ ਨਹੀਂ ਲੱਗਿਆ ਜਾਨੀ ਵੀ ਉੱਥੋਂ ਨਾਲੋਂ ਕੋਈ ਫਰਕ। ਉੱਥੇ ਵੀ ਇਸ ਤਰ੍ਹਾਂ ਦੇ ਮਾਹੌਲ 'ਚ ਲੋਕਾਂ ਦਾ ਮੇਲ ਜੋਲ ਸੀਗਾ ਤੇ ਇੱਥੇ ਆ ਕੇ ਵੀ ਹਾਂ ਇਹ ਜ਼ਰੂਰ ਹੈ ਵੀ ਇੱਥੋਂ ਦੀਆਂ ਸਮੱਸਿਆਵਾਂ ਤੇ ਉੱਥੋਂ ਦੀਆਂ ਸਮੱਸਿਆਵਾਂ ਦਾ ਫਰਕ ਤਾਂ ਹੈ। ਯਾਨੀ ਮੈਂ ਅਕਸਰ ਤੁਸੀਂ ਮੇਰੀਆਂ ਗਜ਼ਲਾਂ ਜਿੰਨੀਆਂ ਕੁ ਪੜ੍ਹੀਆਂ ਨੇ ਉਹਨਾਂ ਤੋਂ ਪਤਾ ਲੱਗਿਆ ਹੋਣਾ ਕਿ ਮੈਂ ਜ਼ਿਆਦਾ ਮੇਰੀ ਜਿਹੜੀ ਸ਼ਾਇਰੀ ਹੈ ਉਹ ਜੋ ਆਸੇ ਪਾਸੇ ਮੇਰੇ ਜੋ ਗੁਜ਼ਰਦਾ ਬੀਤਦਾ, ਜੋ ਲੋਕਾਂ ਨਾਲ ਜੋ ਅੱਜ ਦਾ ਹਾਲਾਤ ਨੇ, ਜ਼ਿਆਦਾ ਜ਼ਿਕਰ ਉਸੇ ਦਾ ਹੀ ਹੁੰਦਾ। ਸੋ ਹਾਲੇ ਮੈਂ ਇੱਥੋਂ ਬਾਰੇ ਬਹੁਤੀਆਂ ਗਜ਼ਲਾਂ ਨਹੀਂ ਲਿਖ ਸਕਿਆ, ਹਾਂ ਥੋੜ੍ਹੀਆਂ ਬਹੁਤ ਲਿਖੀਆਂ ਨੇ ਤੇ ਪਰ ਜ਼ਿਆਦਾ ਹੁਣ ਵੈਸੇ ਵੀ ਜਿਹੜਾ ਦੁਨੀਆ ਸਾਰੀ ਇੱਕ ਗਲੋਬਲ ਵਿਲੇਜ ਬਣ ਗਿਆ। ਸੋ ਬਹੁਤੀਆਂ ਸਮੱਸਿਆਵਾਂ ਤਾਂ ਤਕਰੀਬਨ ਸਾਰੀ ਵਰਲਡ ਦੀਆਂ ਸੇਮ ਹੀ ਹੋ ਗਈਆਂ ਨੇ। ਸੋ ਮੇਰੀ ਸ਼ਾਇਰੀ ਵੀ ਉਹਨਾਂ ਦੇ ਨਾਲ ਹੀ ਇਸ ਤਰ੍ਹਾਂ ਦੀ ਜਿਹੜੀ ਰਾਬਤਾ ਕਾਇਮ ਕਰਦੀ ਹੈ, ਜੋ ਲੋਕਾਂ ਦੀਆਂ ਮੁਸ਼ਕਿਲਾਂ ਨੇ, ਜੋ ਉਹਨਾਂ ਨੂੰ ਜੋ ਜ਼ਿੰਦਗੀ ਬਾਰੇ ਆਪਾਂ ਨੂੰ ਹੋਣਾ ਚਾਹੀਦਾ ਉਹ ਨਹੀਂ ਮਿਲ ਰਿਹਾ। ਅਜਿਹੇ ਜੇ ਸ਼ਾਇਰ ਇਹ ਜਿਹੇ ਖਿਆਲ ਮੇਰੀ ਸ਼ਾਇਰੀ ਵਿੱਚ ਹੈ ਜੀ। ਹਰਦਮ ਸਿੰਘ ਜੀ, ਜੈਤੋ ਰਹਿੰਦੇ ਆ ਜਾਂ ਵਿਚਰਦੇ ਆ ਜਾਂ ਪੜ੍ਹਾਈ ਦੇ ਦੌਰਾਨ ਸਕੂਲ ਟਾਈਮ ਤੋਂ ਕਦੋਂ ਕਿ ਮਹਿਸੂਸ ਹੋਣਾ ਸ਼ੁਰੂ ਹੋਇਆ ਸੀਗਾ ਕਿ ਹਰਦਮ ਸਿੰਘ ਮਾਨ ਪੜ੍ਹਾਈ ਦੇ ਨਾਲ ਨਾਲ ਲਿਖਣਾ ਵੀ ਚਾਹੁੰਦਾ ਜਾਂ ਅੰਦਰ ਸ਼ਬਦ ਆ ਜਿਹੜੇ ਉਹ ਫੁੱਟ ਰਹੇ ਆ, ਕਦੋਂ ਮਹਿਸੂਸ ਹੋਣਾ ਸ਼ੁਰੂ ਹੋਇਆ ਸੀ?
ਇਹ ਖੈਰ ਉਦੋਂ ਮੈਂ ਸ਼ਾਇਦ ਪੜ੍ਹਦਾ ਹੀ ਸੀਗਾ। ਤੁਕਬੰਦੀ ਤਾਂ ਖੈਰ ਉਦੋਂ ਕਰ ਹੀ ਲੈਂਦੇ ਸੀ। ਮੈਂ ਨਹੀਂ ਸਮਝਦਾ ਵੀ ਉਹ ਕੋਈ ਸਾਹਿਤਕ ਰਚਨਾ ਸੀ ਜਾਂ ਮੇਰਾ ਸਾਹਿਤ ਬਾਰੇ ਕੋਈ ਮੈਂ ਸੁਚੇਤ ਤੌਰ ਤੇ ਕੋਈ ਉਸ ਪਾਸੇ ਸੀ। ਪਰ ਐਕਚੁਅਲੀ ਜਦੋਂ ਮੈਨੂੰ ਸਾਹਿਤ ਬਾਰੇ ਸਮਝ ਉਦੋਂ ਆਈ ਜਦੋਂ 1979 ਦੀ ਗੱਲ ਹੈ। ਉਸਤਾਦ ਸ਼ਾਇਰ ਜੈਤੋ ਦੇ ਤੁਸੀਂ ਵੀ ਜਾਣਦੇ ਹੋ, ਦੀਪਕ ਜੈਤੋ ਸਾਹਿਬ। ਬਿਲਕੁਲ ਜੀ। ਤੇ ਉਹਨਾਂ ਨਾਲ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ, ਉਹਨਾਂ ਨਾਲ ਫਿਰ ਮੇਰੀ ਨੇੜਤਾ ਵਧੀ। ਤਾਂ ਉੱਥੋਂ ਫਿਰ ਮੈਨੂੰ ਪਤਾ ਲੱਗਿਆ ਵੀ ਸਾਹਿਤ ਕੀ ਹੁੰਦਾ ਜਾਂ ਗਜ਼ਲ ਕੀ ਹੁੰਦੀ ਹੈ। ਉਸ ਤੋਂ ਪਹਿਲਾਂ ਤਾਂ ਮੈਂ ਠੀਕ ਹੈ ਉਸ ਤਰ੍ਹਾਂ ਦੀ ਤੁਕਬੰਦੀ ਜ਼ਰੂਰ ਥੋੜ੍ਹੀ ਬਹੁਤ ਕਰਦਾ ਰਿਹਾ, ਪਰ ਸਾਹਿਤ ਦੀ ਸਮਝ ਮੈਨੂੰ ਉਸ ਤੋਂ ਬਾਅਦ ਜਦੋਂ ਕਿਤਾਬਾਂ ਪੜ੍ਹਨ ਨਾਲ ਤੇ ਉਹਨਾਂ ਦੀ ਜੋ ਮੈਨੂੰ ਉਹਨਾਂ ਦਾ ਬੁੱਕਲ ਦੀ ਨਿੱਘ ਮਿਲੀ, ਉਸ ਤੋਂ ਬਾਅਦ ਪ੍ਰੋਫੈਸਰ ਗੁਰਦਿਆਲ ਸਿੰਘ ਜੋ ਮਹਾਨ ਨਾਵਲਕਾਰ ਹੋਏ ਜੀ ਪੰਜਾਬੀ ਦੇ, ਉਹਨਾਂ ਨਾਲ ਫਿਰ ਲਗਾਤਾਰ ਜੋ ਉਹਨਾਂ ਨਾਲ ਮੇਲ ਜੋਲ ਹੁੰਦਾ ਰਿਹਾ, ਉਹਨਾਂ ਦੀਆਂ ਜੋ ਬੈਠਕਾਂ 'ਚ ਬਹਿੰਦੇ ਰਹੇ, ਤਾਂ ਫਿਰ ਸਾਹਿਤ ਦੀ ਮੈਨੂੰ ਸਮਝ ਲੱਗੀ। ਮੈਂ ਸ਼ੁਰੂਆਤ ਉੱਥੋਂ ਸਮਝਦਾ 1979 ਤੋਂ। ਜੀ। ਸੋ ਤੁਹਾਡੇ ਕਹਿਣ ਤੋਂ ਭਾਵ ਆ ਕਿ ਰਸਮੀ ਤੌਰ ਤੇ ਤੁਹਾਡੇ ਜਿਹੜੇ ਉਸਤਾਦ ਆ ਦੀਪਕ ਜੈਤੋਈ ਸਾਹਿਬ ਆ। ਹਾਂਜੀ ਹਾਂਜੀ ਬਿਲਕੁਲ। ਗਜ਼ਲ ਬਾਰੇ ਜੋ ਮੈਂ ਸਿੱਖ ਸਕਿਆ ਜਾਂ ਜਿੰਨੀ ਕੁ ਮੈਨੂੰ ਜਿਹੜੀ ਸਮਝ ਆਈ ਹੈ ਉਹਦੇ ਪਿੱਛੇ ਸਾਰਾ ਦੀਪਕ ਜੈਤੋਈ ਸਾਹਿਬ ਦਾ ਹੀ ਹੱਥ ਹੈ ਤੇ ਉਹਨਾਂ ਦੇ ਹੀ ਮੇਰੇ ਤੇ ਜੋ ਥਾਪੜਾ ਰਿਹਾ, ਉਸੇ ਕਰਕੇ ਹੀ ਮੈਂ ਜਿੰਨਾ ਕੁ ਲਿਖ ਸਕਿਆ ਗਜ਼ਲ ਬਾਰੇ ਲਿਖ ਰਿਹਾ ਜੀ। ਹਰਦਮ ਸਿੰਘ ਮਾਨ ਜੀ, ਦੀਪਕ ਜੈਤੋਈ ਸਾਹਿਬ ਦੇ ਨਾਲ ਵਿਚਰਦਿਆਂ ਕਦੇ ਕੋਈ ਘਟਨਾ ਸਾਂਝੀ ਕਰਨਾ ਚਾਹੋਗੇ? ਕੋਈ ਗੱਲ, ਕੋਈ ਐਵੇਂ ਦੀ ਜਿਹੜੀ ਤੁਸੀਂ ਅਭੁੱਲ ਯਾਦ ਆ, ਜਿਹੜੀ ਕਦੇ ਭੁਲਾ ਹੀ ਨਹੀਂ ਸਕਦੇ? ਦੀਪਕ ਜੈਤੋਈ ਸਾਹਿਬ ਬਾਰੇ ਵੈਸੇ ਸਾਰੇ ਜੋ ਸ਼ਾਇਰ ਮਿੱਤਰ ਨੇ, ਲੋਕ ਵੀ ਬੜਾ ਜਾਣਦੇ ਨੇ ਕਿ ਉਹਨਾਂ ਨੂੰ ਸ਼ਰਾਬ ਜ਼ਰੂਰ ਦੇ ਆਦੀ ਸੀਗੇ, ਉਹ ਸ਼ਰਾਬ ਪੀਣ ਦੇ। ਅੱਛਾ ਜੀ। ਉਹਨਾਂ ਨੇ ਜਾਣੀ ਬਹੁਤ ਵਧੀਆ ਸ਼ਾਇਰੀ ਲਿਖੀ, ਗੀਤ ਵੀ ਆਪਾਂ ਜਾਣਦੇ ਕਿ ਉਹਨਾਂ ਦੇ ਬਹੁਤ ਸਾਰੇ ਗੀਤ ਲੋਕ ਗੀਤਾਂ ਦੀ ਤਰਜ਼ ਤੇ ਬਣ ਗਏ, ਜਿਵੇਂ ਆਲਾ ਮੈਂ ਸਾਂਭ ਕੁੰਜੀਆਂ ਗੱਲ ਸੋਚ ਕੇ ਕਰੀ ਤੂੰ ਦਿਲਦਾਰਾ, ਜੁੱਤੀ ਲੱਗਦੀ ਵੈਰੀਆ ਮੇਰੇ, ਯਾਨੀ ਇਹੋ ਜਿਹੇ ਬੜੇ ਗੀਤ ਉਹਨਾਂ ਦੇ ਜੋ ਆਇਆ ਲੱਗਦਾ ਵੀ ਇਹ ਤਾਂ ਇੱਕ ਜਾਣੀ ਲੋਕ ਗੀਤ ਨੇ। ਬਿਲਕੁਲ। ਸੋ ਜਿਹੜੀ ਇਹੋ ਜਿਹੇ ਮਹਾਨ ਸ਼ਾਇਰ, ਪਰ ਉਹਨਾਂ ਦੀ ਜਿਹੜੀ ਉਹ ਆਦਤ ਸੀਗੀ ਦੀ ਸ਼ਰਾਬ ਪੀਣ ਦੀ, ਉਹ ਜ਼ਰੂਰ ਸੀਗੀ। ਸੋ 13 ਕੀ ਹੋਇਆ ਵੀ ਗਰਮੀਆਂ ਦਾ ਮੌਸਮ ਸੀ, ਉਹ ਅਕਸਰ ਕੋਠੇ ਦੇ ਆਪਣੇ ਪੈਂਦੇ ਸੀ, ਜਿਸ ਤਰ੍ਹਾਂ ਪੁਰਾਣੇ ਸਮਿਆਂ 'ਚ ਆਪਣੇ ਲੋਕ ਅੱਜ ਵੀ ਸੌਂਦੇ ਆ ਲੋਕ ਪੰਜਾਬ ਦੇ ਵਿੱਚ। ਹਾਂਜੀ ਹਾਂ, ਕੋਠੇ ਤੇ ਸੌਂਦੇ ਸੀ ਤੇ ਉਹ ਕੋਠੇ ਤੋਂ ਡਿੱਗ ਪਏ ਤੇ ਉਹਨਾਂ ਦੀ ਥੋੜ੍ਹੀ ਸੱਟਾਂ ਲੱਗੀਆਂ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਰਿਹਾ, ਸ਼ਾਇਰਾਂ ਨੂੰ ਜਾਂ ਉਹਨਾਂ ਦੇ ਜੋ ਸ਼ਾਗਿਰਦ ਸੀ ਉਹਨਾਂ ਨੂੰ ਪਤਾ ਲੈਣ ਆਉਂਦੇ ਰਹੇ। ਇੱਕ ਦਿਨ ਬੈਠੇ ਪੁੱਛਣ ਲੱਗੇ, ਕਾਫੀ ਸ਼ਾਇਰ ਹੋਰ ਵੀ ਸੀ, ਵੀ ਦੀਪ ਸਾਹਿਬ ਕਿਵੇਂ ਤੁਸੀਂ ਪੀਤੀ ਜ਼ਿਆਦਾ ਹੋਣੀ ਹੈ ਵੀ ਤਾਂ ਹੀ ਡਿੱਗ ਪਏ ਤੁਸੀਂ? ਉਹ ਕਹਿੰਦੇ ਨਹੀਂ, ਮੈਨੂੰ ਕਹਿੰਦਾ ਦੁੱਖ ਹੀ ਇਸ ਗੱਲ ਦਾ ਹੈ ਕਿ ਉਸ ਦਿਨ ਮੈਂ ਪੀਤੀ ਨਹੀਂ ਸੀ। ਠੀਕ ਹੈ ਜੀ। ਇਹ ਗੱਲ ਮੇਰੇ ਬੜੀ ਯਾਦ ਰਹਿੰਦੀ ਹੈ ਵੀ ਉਹ ਕਹਿੰਦੇ ਜੇ ਪੀਤੀ ਹੁੰਦੀ ਫੇਰ ਮੈਂ ਡਿੱਗਦਾ ਨਹੀਂ। ਮਤਲਬ ਇਹ ਟੋਟਕਾ ਉਹਨਾਂ ਦਾ ਯਾਦ ਆ ਤੁਹਾਨੂੰ? ਹਾਂਜੀ ਹਾਂ ਬਿਲਕੁਲ। ਵਾਹ ਜੀ ਵਾਹ। ਤੇ ਵੈਸੇ ਮੈਂ ਉਹਨਾਂ ਨਾਲ ਕਾਫੀ ਜਾਨੀ ਮੁਸ਼ਾਇਰਿਆਂ 'ਚ ਜਾਂਦਾ ਰਿਹਾ ਤੇ ਅਕਸਰ ਹੀ ਉਹਨਾਂ ਨਾਲ ਮੈਂ 2-4 ਰਾਤਾਂ ਵੀ ਬਾਹਰ, ਅਸੀਂ ਜਿੱਥੇ ਉਹ ਰਹਿੰਦੇ ਸੀ ਉੱਥੇ ਉਹਨਾਂ ਦੇ ਨਾਲ ਰਹਿਣਾ, ਉਹਨਾਂ ਨੂੰ ਲੈ ਕੇ ਜਾਣਾ, ਲੈ ਕੇ ਆਉਣਾ। ਫਿਰ ਤਾਂ ਜਦੋਂ ਅਖੀਰ ਤੇ ਜਦੋਂ ਜ਼ਿਆਦਾ ਉਹ ਬਹੁਤਾ ਨਹੀਂ ਦੂਰ ਜਾਂਦੇ ਸੀ, ਫਿਰ ਤਾਂ ਅਕਸਰ ਮੇਰੇ ਕੋਲ ਘਰ ਆ ਜਾਂਦੇ ਸੀ ਤੇ ਮੈਂ ਸ਼ਾਮ ਨੂੰ ਫਿਰ ਉਹਨਾਂ ਨੂੰ ਛੱਡ ਆਉਂਦਾ ਸੀਗਾ ਉਹਨਾਂ ਦੇ ਘਰ। ਜੀ। ਹਰਦਮ ਸਿੰਘ ਮਾਨ ਜੀ, ਜਿਵੇਂ ਤੁਸੀਂ ਹੁਣ ਕੈਨੇਡਾ ਦੇ ਵਿੱਚ ਥੋੜ੍ਹੇ ਸਮੇਂ ਤੋਂ, ਲੰਬੇ ਸਮੇਂ ਤੋਂ ਵੀ ਕਿਹਾ ਜਾ ਸਕਦਾ, ਰਹਿ ਰਹੇ ਹੋ, ਇੱਥੇ ਸਾਹਿਤ ਸਭਾਵਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ, ਮਹਿਫਲਾਂ 'ਚ ਵੀ ਜਾਂਦੇ ਹੋ, ਅਤੇ ਕਦੇ ਮਹਿਸੂਸ ਹੋਇਆ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜਾਂ ਭਾਰਤ ਦੀਆਂ ਮਹਿਫਲਾਂ ਜਾਂ ਉੱਥੇ ਮੁਸ਼ਾਇਰੇ ਹੁੰਦੇ ਆ ਅਤੇ ਇੱਥੇ ਵੀ ਸਾਡੇ ਮੁਸ਼ਾਇਰੇ ਹੁੰਦੇ ਆ, ਕਦੇ ਕੋਈ ਲੱਗਿਆ ਫ਼ਰਕ ਔਰਗਨਾਈਜ਼ ਕਰਨ ਦੇ ਵਿੱਚ ਜਾਂ ਪੇਸ਼ਕਾਰੀ ਦੇ ਵਿੱਚ, ਜਾਂ ਜਿੰਨੇ ਵੀ ਮੈਂਬਰ ਜਾਂ ਕਮੇਟੀਆਂ ਉਹਨੂੰ ਔਰਗਨਾਈਜ਼ ਕਰਦੀਆਂ, ਕਦੇ ਕੋਈ ਫ਼ਰਕ ਲੱਗਿਆ ਇੱਥੋਂ ਅਤੇ ਉੱਥੋਂ ਦੇ ਵਿੱਚ? ਦੇਖੋ, ਜਿੱਥੋਂ ਤੱਕ ਤਾਂ ਮਿੰਟ ਦਾ ਜਾਂ ਕਹਿ ਲਈਏ ਆਪਾਂ ਉਸ ਤਰ੍ਹਾਂ ਦਾ ਸਵਾਲ ਹੈ, ਉਹਦੇ 'ਚ ਤਾਂ ਬਹੁਤਾ ਫ਼ਰਕ ਨਹੀਂ ਹੈ। ਉਹ ਤਾਂ ਸੇਮ ਹੀ ਹੈ। ਜਿਸ ਤਰ੍ਹਾਂ ਉੱਥੇ ਵੀ ਬਹੁਤੇ ਲੋਕਾਂ 'ਚ ਜਿਹੜੀ ਚੌਧਰ ਦੀ ਭੁੱਖ ਹੈ ਤੇ ਉਸ ਤਰ੍ਹਾਂ ਇੱਥੇ ਵੀ ਹੈ। ਇਸੇ ਕਰਕੇ ਇੱਥੇ ਹੁਣ ਮੈਂ ਜੇ ਤੁਹਾਨੂੰ ਦੱਸਣਾ ਚਾਹਵਾਂ ਕਿ ਸਰੀ 'ਚ
ਹੁਣ 5-6 ਜਿਹੜੀਆਂ ਸਾਹਿਤਕ ਸਭਾਵਾਂ ਕਹਿ ਲਓ ਜਾਂ ਸਾਹਿਤਕ ਜਥੇਬੰਦੀਆਂ ਨੇ, ਪਰ ਜਿਹੜੇ ਲੇਖਕ ਨੇ ਜਾਂ ਜੋ ਪਾਠਕ ਨੇ ਉਹ ਸੇਮ ਹੀ ਨੇ। ਉਹ ਸਾਰੀਆਂ ਸਭਾਵਾਂ 'ਚ ਇਕੱਠੇ ਹੁੰਦੇ ਨੇ ਤੇ ਸਾਰੀਆਂ 'ਚ ਜਾਂਦੇ ਨੇ ਸਮਾਗਮਾਂ 'ਚ। ਪਰ ਮੈਨੂੰ ਕਿਤੇ ਕਿਤੇ ਮਹਿਸੂਸ ਹੁੰਦਾ ਵੀ ਜੇ ਇੰਨੀਆਂ ਬਣ ਰਹੀਆਂ ਤੇ ਇਹਦੇ ਪਿੱਛੇ ਜ਼ਰੂਰ ਉਹੀ ਉੱਥੋਂ ਵਾਲੀ ਜਾਣੀ ਚੌਧਰਤਾ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿੱਚ ਹੈਗਾ। ਬਾਕੀ ਜਿਹੜਾ ਪਹਿਲਾਂ ਤਾਂ ਲੱਗਿਆ ਵੀ ਇੱਥੇ ਜੋ ਦੇਖੋ ਇੱਥੇ ਤਾਂ ਠੀਕ ਹੈ, ਉਹੋ ਜਿਹੀ ਪ੍ਰਪੱਕਤਾ ਤਾਂ ਪਹਿਲਾਂ ਨਹੀਂ ਲੱਗੀ ਵੀ ਹਰ ਇੱਕ ਜਿਹੜਾ ਲੇਖਕ ਹੈ ਉਹਦੇ 'ਚ ਉਹ ਹੋਵੇ। ਪਰ ਫਿਰ ਅੱਜ ਜਿਵੇਂ ਕਹਾਂ ਤਾਂ ਅੱਜ ਤਾਂ ਸਰੀ ਵਿੱਚ ਵਿਸ਼ੇਸ਼ ਤੌਰ 'ਤੇ ਜੇ ਮੈਂ ਕਹਾਂ ਤਾਂ ਗਜ਼ਲ ਦੇ ਜਿੰਨੇ ਵਧੀਆ ਇੱਥੇ ਗਜ਼ਲਕਾਰ ਨੇ ਉਨੇ ਪੰਜਾਬ 'ਚ ਵੀ ਨਹੀਂ ਹੋਣੇ ਜਿੰਨੇ ਸਰੀ ਦੇ ਵਿੱਚ ਬੈਠੇ ਨੇ, ਜਿਨ੍ਹਾਂ ਵਿੱਚ ਤੁਹਾਨੂੰ ਪਤਾ ਹੀ ਜਸਵਿੰਦਰ ਜਿਹੜੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਪੁਰਸਕਾਰ ਵੀ ਮਿਲਿਆ ਉਹਨਾਂ ਦੀ ਪੁਸਤਕ ਅਗਰਬੱਤੀ ਤੇ, ਉਹ ਵੀ ਇੱਥੇ ਨੇ। ਉਸ ਤੋਂ ਇਲਾਵਾ ਰਾਜਵੰਤ ਰਾਜ ਬਹੁਤ ਵਧੀਆ ਗਜ਼ਲ ਲਿਖ ਰਹੇ ਨੇ। ਕ੍ਰਿਸ਼ਨ ਭਨੋਟ ਜੀ ਜਿਹੜੇ ਉਸਤਾਦ ਨੇ ਗਜ਼ਲ ਦੇ, ਉਹ ਵੀ ਇੱਥੇ ਨੇ। ਤੇ ਹੋਰ ਬੜੇ ਇੱਥੇ ਬੜੇ ਨਵੇਂ ਬੜੇ ਬੰਦੇ ਆ ਰਹੇ ਨੇ। ਮਨਪ੍ਰੀਤ ਆ ਰਿਹਾ, ਦਸ਼ਮੇਸ਼ ਗਿੱਲ ਆ ਰਿਹਾ, ਦਵਿੰਦਰ ਗੌਤਮ ਹੈ, ਯਾਨੀ ਬੜੇ ਨਾਮ ਨੇ ਗਜ਼ਲ ਦੇ ਵਿੱਚ ਅੱਜ ਸਰੀ ਦੇ ਵਿੱਚ ਬੈਠੇ। ਹਰਦਮ ਸਿੰਘ ਜੀ, ਹਰ ਇੱਕ ਦੌਰ ਦੇ ਵਿੱਚ ਨਾ ਇੱਕ ਤਰਾਸਦੀ ਜ਼ਰੂਰ ਹੁੰਦੀ ਆ, ਭਾਵੇਂ ਉਹ ਗਾਇਕੀ ਦਾ ਯੁੱਗ ਹੋਵੇ, ਗਾਇਕੀ ਦਾ ਖੇਤਰ ਹੋਵੇ, ਲਿਖਣ ਦਾ ਖੇਤਰ ਹੋਵੇ। ਇੱਕ ਹੜ੍ਹ ਆਇਆ ਹੁੰਦਾ ਏ ਜਿਹਦੇ ਵਿੱਚ ਕਾਫੀ ਕੁਛ ਵਹਿ ਜਾਂਦਾ ਏ। ਅਤੇ ਮੈਂ ਅੱਜ ਦੀ ਗੱਲ ਹੀ ਨਹੀਂ ਕਰੂੰਗੀ, ਜਦ ਤੋਂ ਚੀਜ਼ਾਂ ਹੋਂਦ ਵਿੱਚ ਆ, ਭਾਵੇਂ ਉਹ ਸਾਹਿਤ ਆ, ਭਾਵੇਂ ਉਹ ਗਾਇਕੀ ਆ। ਸੋ ਕਿਤੇ ਨਾ ਕਿਤੇ ਜਿਹੜਾ ਉਹ ਸਾਨੂੰ ਸੱਟ ਮਾਰ ਕੇ ਜਾਂਦੀਆਂ ਇਹ ਚੀਜ਼ਾਂ ਕਿਸੇ ਨਾ ਕਿਸੇ ਪੱਖੋਂ। ਸੋ ਤੁਹਾਨੂੰ ਲੱਗਦਾ ਕਿ ਇੱਕ ਕਲਾਕਾਰ ਗਾਉਣ ਵਾਲਾ ਜਾਂ ਲਿਖਣ ਵਾਲਾ ਜਾਂ ਫਿਲਮਾਂ ਬਣਾਉਣ ਵਾਲਾ ਇੱਕ ਰੋਲ ਮਾਡਲ ਹੁੰਦਾ ਹੈ ਸਾਡੇ ਸਮਾਜ ਵਾਸਤੇ? ਉਹ ਜੋ ਕਰਦੇ ਆ, ਜੋ ਦਿਖਾਉਂਦੇ ਆ, ਉਹਦਾ ਅਸਰ ਸਮਾਜ 'ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਂਦਾ ਹੈ। ਅਤੇ ਕਿੰਨਾ ਕੁ ਤੁਸੀਂ ਸਹਿਮਤ ਹੋ ਚੀਜ਼ ਦੇ ਨਾਲ ਕਿ ਉਹ ਲਿਖੋ ਜਿਹਦਾ ਅਸਰ ਸਹੀ ਪੈਂਦਾ ਹੋਵੇ? ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਜੋ ਸਾਹਿਤ ਹੈ ਜਾਂ ਜੋ ਸਾਡੀ ਕਲਾ ਹੈ, ਇਹਦਾ ਸਮਾਜ 'ਤੇ ਜ਼ਰੂਰ ਪ੍ਰਭਾਵ ਪੈਂਦਾ। ਪਰ ਇਹਦਾ ਜਿਹੜਾ ਪ੍ਰਭਾਵ ਹੈ ਉਹ ਇੱਕਦਮ ਕੋਈ ਤੁਹਾਨੂੰ ਪ੍ਰਤੱਖ ਰੂਪ 'ਚ ਦਿਖਾਈ ਨਹੀਂ ਦਿੰਦਾ। ਇਹਦੀਆਂ ਬਹੁਤ ਬਰੀਕ ਜਾਂ ਇਹਦਾ ਬਹੁਤ ਕਿਤੇ ਲੰਮੇ ਸਮੇਂ ਬਾਅਦ ਅਸਰ ਇਹਦਾ ਤੁਹਾਨੂੰ ਦੇਖਣ 'ਚ ਮਿਲਦਾ। ਮੈਂ ਤੁਹਾਨੂੰ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਵਿਚਾਰ ਦੱਸਦਾ ਇਸੇ ਸੰਬੰਧ 'ਚ। ਉਹਨਾਂ ਨਾਲ ਵੀ ਜਦੋਂ ਅਕਸਰ ਗੱਲਾਂ ਹੁੰਦੀਆਂ ਕਿ ਸਾਹਿਤ ਦਾ ਜਿਹੜਾ ਸਮਾਜ 'ਤੇ ਕਿੰਨਾ ਕੁ ਪ੍ਰਭਾਵ ਹੈ, ਤਾਂ ਉਹ ਵੀ ਉਹਨਾਂ ਦਾ ਵੀ ਇਹੀ ਸੀ ਵੀ ਜਿਹੜਾ ਸਾਹਿਤ ਹੈ ਉਹ ਸਿੱਧਾ ਸਮਾਜ ਨੂੰ ਪ੍ਰਭਾਵਿਤ ਨਹੀਂ ਕਰਦਾ। ਹਾਂ, ਜੋ ਅੱਜ ਲਿਖਿਆ ਜਾ ਰਿਹਾ ਇਹਦਾ ਪ੍ਰਭਾਵ ਕਦੇ ਨਾ ਕਦੇ ਜ਼ਰੂਰ ਸਾਹਿਤ ਜਿਹੜਾ ਸਮਾਜ ਆ ਉਹ ਕਬੂਲਦਾ। ਹੌਲੀ ਹੌਲੀ ਜਿਹੜੀਆਂ ਪਰਤ ਦਰ ਪਰਤ ਜਿਹੜੀ ਹੈ ਉਹ ਗੱਲਾਂ ਜਿਹੜੀਆਂ ਸਮਾਜ ਵਿੱਚ ਹੌਲੀ ਹੌਲੀ ਉਸ ਤਰ੍ਹਾਂ ਸਾਹਿਤ ਦੇ ਅਨੁਸਾਰ ਢਲਣੀਆਂ ਸ਼ੁਰੂ ਹੁੰਦੀਆਂ ਨੇ। ਸੋ ਬਾਕੀ ਜਿਹੜੀ ਕਲਾ ਜਾਂ ਜਿਹੜੀ ਤੁਸੀਂ ਗਾਇਕੀ ਦੀ ਗੱਲ ਕੀਤੀ ਹੈ, ਗਾਇਕੀ ਜਾਂ ਜਿਹੜਾ ਨਾਟਕ ਹੈ ਇਹ ਸਿੱਧਾ ਪ੍ਰਭਾਵਿਤ ਕਰਦਾ ਹੈ, ਇੱਕਦਮ ਜਿਹੜਾ ਭਾਵਕ ਕਰ ਦਿੰਦਾ। ਤੇ ਜਿਹੜੇ ਖਾਸ ਕਰਕੇ ਜਿਹੜੀ ਨੌਜਵਾਨੀ ਆ ਉਹ ਬਿਲਕੁਲ ਉਹਦੇ ਵਹਿਣ 'ਚ ਰਹਿ ਜਾਂਦੀ ਹੈ। ਇਹਦਾ ਆਪਾਂ ਦੇਖਦੇ ਪਿਛਲੇ ਸਮੇਂ ਵਿੱਚ ਜਿਹੜਾ ਪੰਜਾਬੀ ਨੌਜਵਾਨੀ ਨੂੰ ਕਿਸ ਪਾਸੇ ਲੈ ਗਈ ਹੈ ਗਾਇਕੀ, ਜਿਹੜੀ ਬਹੁਤੀ ਗਾਇਕੀ, ਸਾਰੀ ਸਮੁੱਚੀ ਤਾਂ ਨਹੀਂ ਕਹਿ ਸਕਦੇ ਆਪਾਂ। ਸੋ ਇਸ ਤਰ੍ਹਾਂ ਦੀ ਜਿਹੜੀ ਕਲਾ ਹੈ ਗਾਇਕੀ ਹੈ, ਜਾਂ ਜਿਸ ਤਰ੍ਹਾਂ ਪਹਿਲਾਂ ਅਸੀਂ ਨਾਟਕ ਸੀਗੇ, ਇਹ ਇੱਕਦਮ ਪ੍ਰਭਾਵਿਤ ਕਰਦੇ ਨੇ ਤੁਹਾਨੂੰ। ਤੇ ਜੇ ਬਾਕੀ ਸਾਹਿਤ ਹੈ ਉਹਦਾ ਜਿਹੜਾ ਪ੍ਰਭਾਵ ਹੈ ਹੌਲੀ ਹੌਲੀ ਸਮਾਜ ਦੇ ਵਿੱਚ ਜਾਂਦਾ। ਜੀ ਬਿਲਕੁਲ ਜੀ। ਸੋ ਤੁਹਾਡੇ ਮੁਤਾਬਕ ਜਿਹੜੀ ਗਾਇਕੀ ਹੈ ਅੱਜ ਕੱਲ੍ਹ ਦੀ, ਸੋ ਮੈਂ ਤਾਂ ਇਹ ਕਹੂੰਗੀ ਮਾਨ ਸਾਹਿਬ ਕਿ ਕੋਈ ਵੀ ਦੌਰ ਲੈ ਲਵੋ ਗਾਇਕੀ ਦਾ, ਹਮੇਸ਼ਾ ਹੀ ਚੰਗਾ ਮਾੜਾ ਜਾਂ ਹਮੇਸ਼ਾ ਹੀ ਸਾਡੇ ਕੋਲ ਇੱਕ ਚੋਣ ਜ਼ਰੂਰ ਹੁੰਦੀ ਆ ਕਿ ਅਸੀਂ ਸੁਣਨਾ ਕੀ ਆ। ਸਾਡੇ ਕੋਲ ਸ਼ੁਰੂ ਤੋਂ ਇੱਕ ਚੋਣ ਰਹੀ ਆ ਕਿ ਅਸੀਂ ਕੀ ਸੁਣਨਾ ਹੈ ਔਰ ਅਸੀਂ ਕਿੱਧਰ ਵਾਲੇ ਪਾਸੇ ਜਾਣਾ ਹੈ। ਹਮੇਸ਼ਾ ਹੀ ਬੰਦੇ ਕੋਲ ਚੋਇਸਿਸ ਹੁੰਦੀਆਂ ਹੈ। ਸੋ ਹੁਣ ਸਾਡੀ ਪਸੰਦ ਹੋ ਸਕਦੀ ਹੈ ਕਿ ਅਸੀਂ ਕੀ ਸੁਣਨਾ ਹੈ। ਪਰੋਸਿਆ ਬੜਾ ਕੁਛ ਜਾ ਰਿਹਾ, ਪਰ ਸਾਡੀ ਚੋਣ ਕੀ ਹੋਣੀ ਚਾਹੀਦੀ ਹੈ। ਹਰਦਮ ਸਿੰਘ ਮਾਨ ਜੀ, ਤੁਹਾਡੀ ਪੋਇਟਰੀ ਬਾਰੇ ਗੱਲਾਂ ਹੋਈਆਂ, ਸ਼ਾਇਰੀ ਬਾਰੇ ਗੱਲਾਂ ਹੋਈਆਂ, ਅਤੇ ਤੁਹਾਡੀਆਂ ਕਿਤਾਬਾਂ ਬਾਰੇ ਹੁਣ ਗੱਲ ਕਰਦੇ ਜਾਈਏ ਕਿ ਸਭ ਤੋਂ ਪਹਿਲੀ ਕਿਤਾਬ ਤੁਹਾਡੀ ਕਿਹੜੀ ਸੀ ਅਤੇ ਕਿਵੇਂ ਸਬੱਬ ਬਣਿਆ, ਅਤੇ ਉਹਦੇ ਵਿੱਚ ਕੋਈ ਘਟਨਾ ਜਾਂ ਕੋਈ ਗੱਲ ਸਾਂਝੀ ਕਰਨੀ ਚਾਹੋ ਤਾਂ ਜ਼ਰੂਰ ਕਰੋ।
ਸਭ ਤੋਂ ਜਿਹੜੀ ਪਹਿਲੀ ਕਿਤਾਬ ਸਾਡੀ ਉਹਦੀ, ਮੈਂ ਇਹ ਨਹੀਂ ਕਹਿੰਦਾ ਮੇਰੇ ਇਕੱਲੇ ਦੀ ਸੀ ਉਹ। ਜਿਸ ਤਰ੍ਹਾਂ ਮੈਂ ਕੀਤਾ ਕਿ ਦੀਪਕ ਜੈਤੋਈ ਸਾਹਿਬ, ਉੱਥੇ ਫਿਰ ਅਸੀਂ ਜੈਤੋ 'ਚ ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ। ਦੀਪਕ ਸਾਹਿਬ ਉਹਨਾਂ ਦੇ ਸਰਪ੍ਰਸਤੀ ਪ੍ਰੋਫੈਸਰ ਗੁਰਦਿਆਲ ਸਿੰਘ ਜੀ। ਤੇ 1985 ਵਿੱਚ ਉੱਥੇ ਵੀ ਅਸੀਂ 5-6 ਜਿਹੜੇ ਸ਼ਾਇਰ ਸੀ ਗਜ਼ਲ, ਮੇਨ ਗਜ਼ਲ ਦੇ ਸੀਗੇ, ਜਿਨ੍ਹਾਂ ਵਿੱਚ ਦੀਪਕ ਸਾਹਿਬ ਸੀ, ਅਮਰਜੀਤ ਢਿੱਲੋਂ, ਰੁਪਿੰਦਰ ਮਾਨ, ਸੁਰਜੀਤ ਅਮਰ, ਮਨਪ੍ਰੀਤ ਤੇ ਇੱਕ ਮੇਰਾ। ਅਸੀਂ ਫਿਰ ਉੱਥੇ ਇੱਕ 1985 ਵਿੱਚ ਕਤਰਾ ਕਤਰਾ ਮੌਤ ਤੇ ਨਾਂ ਥੱਲੇ ਇੱਕ ਗਜ਼ਲ ਸੰਗ੍ਰਹਿ, ਸਾਂਝਾ ਗਜ਼ਲ ਸੰਗ੍ਰਹਿ ਛਾਪਿਆ, ਜਿਹਦੇ ਵਿੱਚ ਸਾਡੀਆਂ ਚਾਰਾਂ ਦੀਆਂ 20 ਗਜ਼ਲਾਂ ਸੀ ਤੇ ਕੁਛ 1-2 ਜਿਹੜੇ ਨਵੇਂ ਸ਼ਾਇਰ ਸੀ ਉਹਨਾਂ ਦੀਆਂ 10-10 ਗਜ਼ਲਾਂ ਸੀ। ਸੋ ਸਭ ਤੋਂ ਪਹਿਲੀ ਤਾਂ ਉਹੀ ਕਿਤਾਬ ਸੀ। ਉਹ ਵੀ ਇਸੇ ਕਰਕੇ ਹੋਂਦ ਚ ਆਈ ਕਿ ਅਸੀਂ ਇੱਕ ਸਾਹਿਤ ਸਭਾ ਨਾਲ ਜੁੜੇ ਹੋਏ ਸੀ ਤੇ ਅਸੀਂ ਜਿਹੜੇ ਸਾਰੇ ਬਿਲਕੁਲ ਉਦੋਂ ਇੰਨੇ ਬਹੁਤੇ ਮਚੌਰ ਨਹੀਂ ਸੀਗੇ ਸ਼ਾਇਰੀ ਦੇ ਵਿੱਚ ਜੀ। ਅਸੀਂ ਇਹ ਮਹਿਸੂਸ ਕੀਤਾ ਵੀ ਇੱਕ ਸਾਂਝਾ ਹੀ ਗਜ਼ਲ ਸੰਗ੍ਰਹਿ ਉਹਦੇ ਛਾਪਿਆ ਜਾਵੇ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਜਿਹੜਾ ਗਜ਼ਲ ਜ਼ਰੂਰ ਲਿਖਦਾ, ਪਰ ਗਜ਼ਲ ਮੈਂ ਇਹ ਨਹੀਂ ਵੀ ਮੈਂ ਬਹੁਤਾ ਕੋਈ ਲਿਖਦਾ, ਮੈਂ ਬਹੁਤ ਸਲੋ ਲਿਖਣ ਵਾਲਾ ਹਾਂ। ਸੋ ਤੁਸੀਂ ਮਹਿਸੂਸ ਕਰੋਗੇ ਕਿ 1985 ਤੋਂ ਬਾਅਦ ਮੇਰਾ ਜਿਹੜਾ ਗਜ਼ਲ ਸੰਗ੍ਰਹਿ ਹੈ ਉਹ 2013 ਵਿੱਚ ਛਪਿਆ। ਤੇ ਇਹਦਾ ਕਾਰਨ ਇਹ ਕਿ ਮੈਂ ਬਹੁਤ ਥੋੜਾ ਲਿਖਦਾ ਹਾਂ। ਮੈਂ ਦੂਸਰੀ ਗੱਲ ਜਿਸ ਤਰ੍ਹਾਂ ਤੁਸੀਂ ਕੀਤਾ ਸੀ ਕਿ ਮੈਂ ਇਹ ਵੀ ਚਾਹੁੰਦਾ ਵੀ ਮੈਂ ਐਵੇਂ ਭਰਤੀ ਦੇ ਤੌਰ ਤੇ ਵੀ ਮੈਂ ਹਰ ਰੋਜ਼ ਇੱਕ ਗਜ਼ਲ ਲਿਖਣੀ ਜਾਂ ਹਫ਼ਤੇ 'ਚ ਇੱਕ ਲਿਖਣੀ ਜਾਂ ਮਹੀਨੇ 'ਚ ਇੱਕ ਲਿਖਣੀ, ਇਸ ਤਰ੍ਹਾਂ ਦਾ ਕੋਈ ਟੀਚਾ ਨਹੀਂ। ਹਾਂ ਜ਼ਰੂਰ ਜਦੋਂ ਕੋਈ ਆਸੇ ਪਾਸੇ ਮੇਰੇ ਉਸ ਤਰ੍ਹਾਂ ਦਾ ਬਣ ਜਾਂਦਾ ਮਾਹੌਲ ਤਾਂ ਉਸ ਟਾਈਮ ਗਜ਼ਲ ਲਿਖੀ ਜਾਂਦੀ ਹੈ। ਸੋ ਮੈਂ ਜ਼ਿਆਦਾ ਨਹੀਂ ਲਿਖਿਆ। ਹੁਣ ਵੀ ਇੱਕ ਜਿਹੜੀ ਨਵੀਂ ਗਜ਼ਲ ਦੀਆਂ ਗਜ਼ਲ ਪੁਸਤਕ ਦੀਆਂ ਮੇਰੇ ਕੋਲ ਗਜ਼ਲਾਂ ਤਿਆਰ ਨੇ, ਸ਼ਾਇਦ ਅਗਲੇ ਸਾਲ ਕੋਈ ਜਿਹੜੀ ਮੇਰੀ ਅਗਲੀ ਪੁਸਤਕ ਆ ਸਕਦੀ ਹੈ। ਸੋ ਇਸ ਤਰ੍ਹਾਂ ਦਾ ਹੈ ਮੇਰਾ ਜੋ ਲਿਖਣ ਦਾ। ਕੋਈ ਬਹੁਤਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਲਿਖਿਆ, ਮਤਲਬ ਜ਼ੋਰ ਪਾ ਕੇ ਨਹੀਂ ਲਿਖਦੇਗੇ, ਮਤਲਬ ਉਤਰਦੀ ਹੈ ਗਜ਼ਲ, ਹਨਾ, ਦਿਮਾਗ ਦੇ ਵਿੱਚ ਚੀਜ਼ ਕੁਦਰਤੀ ਤੌਰ ਤੇ ਵਰਤਾਰਾ ਹੁੰਦਾ ਇਹ। ਹਰਦਮ ਸਿੰਘ ਜੀ, ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਤੁਸੀਂ ਗਜ਼ਲ ਲਿਖਦੇ ਹੋ, ਜਾਂ ਜਿਵੇਂ ਗਜ਼ਲ ਉਤਰਦੀ ਤੁਹਾਨੂੰ ਕਿਸੇ ਨਾਲ ਗੱਲ ਕਰਦੇ ਹੋਏ ਵੀ ਉਤਰ ਸਕਦੀ ਆ, ਜਾਂ ਇੱਕ ਖਾਸ ਮਾਹੌਲ? ਹਰ ਇੱਕ ਬੰਦੇ ਦਾ ਇੱਕ ਤਰੀਕਾ ਹੁੰਦਾ, ਮਾਹੌਲ ਹੁੰਦਾ ਲਿਖਣ ਦਾ। ਕਈ ਵਾਰੀ ਕਿਸੇ ਨੂੰ ਇਕਾਂਤ ਚਾਹੀਦਾ, ਕਈ ਵਾਰ ਕਿਸੇ ਨੂੰ ਕਰੈਕਟਰ ਚਾਹੀਦੇ ਹੁੰਦੇ ਸੋਚਣ ਲਈ। ਸੋ ਕਈ ਵਾਰੀ ਬੰਦਾ ਖਾਣੇ ਦੇ ਟੇਬਲ ਤੇ ਬੜਾ ਕੁਛ ਮਹਿਸੂਸ ਕਰ ਲੈਂਦਾ। ਸੋ ਕਿਵੇਂ ਦੇ ਸ਼ਾਇਰ ਹੋ ਤੁਸੀਂ? ਉਹ ਇਸ ਤਰ੍ਹਾਂ ਵੀ ਜਦੋਂ ਸ਼ੁਰੂ ਚ ਮੈਂ ਸਾਡੇ ਪਿੰਡ ਡੇਲਿਆਂ ਵਾਲੀ ਤੋਂ ਜੈਤੋ ਮੈਂ ਜੋਬ ਕਰਦਾ ਸੀ ਤੇ ਉਦੋਂ ਮੈਂ ਸਾਈਕਲ ਤੇ ਆਉਂਦਾ ਹੁੰਦਾ ਸੀ। ਸਾਡੇ ਉਹ ਜਿਹੜਾ 3-4 ਕਿਲੋਮੀਟਰ ਦਾ ਹੈਗਾ ਸਫ਼ਰ, ਤਾਂ ਉਹ ਕੁਦਰਤੀ ਜਦੋਂ ਮੈਂ ਸਾਈਕਲ ਤੇ ਆਉਂਦਾ ਸੀ, ਸਾਡੇ ਨਾਲ ਜਿਹੜੀ ਸੜਕ ਸੀ, ਸੜਕ ਦੇ ਨਾਲ ਇੱਕ ਸੂਆ ਸੀਗਾ ਤੇ ਉਹ ਉਸ ਤੇ ਜਦੋਂ ਜਾਂਦੇ ਜਾਂਦੇ ਪਤਾ ਉਦੋਂ ਹੀ ਮਨ 'ਚ ਇਹੋ ਜਿਹਾ ਫੁਰਨਾ। ਮੈਂ ਕਾਫੀ ਗਜ਼ਲਾਂ ਉਦੋਂ ਉਸ ਰਸਤੇ ਵਿੱਚ ਹੀ ਲਿਖੀਆਂ। ਵਾਹ ਜੀ ਵਾਹ। ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਕੈਨੇਡਾ ਆਉਣ ਤੋਂ ਪਹਿਲਾਂ 2011 ਵਿੱਚ ਮੇਰੀ ਜਿਹੜੀ ਪ੍ਰਮੋਸ਼ਨ ਹੋ ਕੇ ਮੈਂ ਬਠਿੰਡੇ ਚਲਾ ਗਿਆ ਤੇ ਉੱਥੇ ਫਿਰ ਜਦੋਂ ਮੈਂ ਬੱਸ 'ਚ ਜਾਂਦਾ ਸੀ ਉਦੋਂ ਜਿਹੜਾ ਮੇਰਾ ਅੱਧਾ ਪੌਣਾ ਘੰਟਾ ਸੀ ਉਹ ਮੇਰਾ ਇੱਧਰ ਗਜ਼ਲਾਂ ਵੱਲ ਕੁਦਰਤੀ। ਬੇਸ਼ੱਕ ਆਸੇ ਪਾਸੇ ਇੰਨੀ ਬੱਸ ਭਰੀ ਹੋਣੀ, ਭੀੜ ਹੋਣੀ, ਮੈਨੂੰ ਕੁਛ ਨਹੀਂ ਸੁਣਦਾ ਹੁੰਦਾ ਸੀ ਆਸੇ ਪਾਸੇ ਕੀ ਹੈ। ਮੈਂ ਬਸ ਮੇਰੇ ਖਿਆਲ ਜਿਹੜੇ ਆਉਂਦੇ ਸੀ ਉਹ ਗਜ਼ਲ ਦੇ ਰੂਪ ਵਿੱਚ ਬਣੀ ਜਾਂਦੇ ਸੀ ਜੀ। ਤੇ ਇੱਥੇ ਆ ਕੇ ਵੀ ਹੁਣ ਕਈ ਵਾਰ ਜਦੋਂ ਮੈਂ ਗਜ਼ਲ ਦਾ ਮਾਹੌਲ ਬਣਦਾ ਜਾਂ ਲਿਖਦਾ ਤਾਂ ਸੁਬਾਹ ਉੱਠਣ ਸਾਰ ਕਈ ਵਾਰ ਤਾਂ ਰਾਤ ਨੂੰ 3-4 ਵਜੇ ਜਦੋਂ ਯਾਦ ਆਉਂਦੀ ਹੈ ਤਾਂ ਕੁਦਰਤੀ ਖਿਆਲ ਆਉਂਦਾ ਤਾਂ ਉਹ ਫਿਰ ਮੈਂ ਸੁਬਾਹ ਉੱਠ ਕੇ ਜਦੋਂ ਚਾਹ ਪਾਣੀ ਆਪਾਂ ਪੀਂਦੇ ਹਾਂ ਉਦੋਂ ਹੀ ਜਿਹੜੇ 5-4 ਸ਼ੇਰ ਆ ਗਏ, ਫਿਰ ਉਹਨੂੰ ਹੌਲੀ ਹੌਲੀ ਕੰਪਲੀਟ ਕਰਦੇ ਰਹੇ ਇਸ ਤਰ੍ਹਾਂ ਦਾ ਜੀ। ਹਰਦਮ ਸਿੰਘ ਮਾਨ ਜੀ, ਹਰ ਇੱਕ ਖੇਤਰ ਦੇ ਵਿੱਚ ਕੁੜੀਆਂ, ਔਰਤਾਂ ਵੀ ਆਉਂਦੀਆਂ, ਘੱਟ ਆਉਂਦੀਆਂ ਬੇਸ਼ੱਕ। ਸੋ ਮੈਂ ਚਾਹੂੰਗੀ ਕਿ ਆਪਾਂ ਉਹ ਵੀ ਗੱਲ ਕਰਦੇ ਜਾਈਏ ਕਿ
ਕੁੜੀਆਂ ਹਰ ਇੱਕ ਖੇਤਰ ਦੇ ਵਿੱਚ ਅੱਗੇ ਵੱਧਦੀਆਂ ਹੈ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਮੇਲ ਡੋਮੀਨੇਟ ਸਾਡਾ ਸਮਾਜ ਆ ਉਹ ਹਰ ਇੱਕ ਤਰੀਕੇ ਦੇ ਨਾਲ ਡੋਮੀਨੇਟ ਕਰਦਾ ਹੈ। ਤੁਸੀਂ ਸਹਿਮਤ ਹੋਵੋਗੇ ਇਸ ਗੱਲ ਦੇ ਨਾਲ। ਅਤੇ ਕਦੇ ਕੋਈ ਐਵੇਂ ਦੀ ਮੁਸ਼ਕਿਲਾਤ ਤੁਸੀਂ ਇਹਨਾਂ ਕੰਟਰੀਜ਼ ਵਿੱਚ ਦੇਖੀ ਆ ਕਿ ਕੁੜੀਆਂ ਨੂੰ ਕਿਹਾ ਜਾਵੇ ਕਿ ਕੋਈ ਗੱਲ ਨਹੀਂ ਇਹ ਬਾਅਦ 'ਚ ਬੋਲ ਲੈਣਗੀਆਂ ਜਾਂ ਬਾਅਦ 'ਚ ਗਾ ਲੈਣਗੀਆਂ, ਜਾਂ ਕਦੇ ਕੋਈ ਇਹੋ ਜਿਹੀ ਗੱਲ ਕਿ ਇਹ ਜ਼ਿਆਦਾ ਨਹੀਂ ਜਾਣਦੀਆਂ ਇਸ ਚੀਜ਼ ਦੇ ਬਾਰੇ ਤਾਲੀਮ ਦੇ ਵਿੱਚ ਜਾਂ ਕਿਸੇ ਪੱਖੋਂ ਸਾਡੇ ਨਾਲੋਂ ਘੱਟ ਆ? ਕਦੇ ਮਹਿਸੂਸ ਕੀਤਾ ਕਿਸੇ ਵਿਤਕਰੇ ਨੂੰ ਇੱਥੇ ਵੀ? ਨਹੀਂ, ਇੱਥੇ ਠੀਕ ਹੈ, ਥੋੜਾ ਬਹੁਤ ਜ਼ਰੂਰ ਦੇਖੋ ਹਰ ਪਾਸੇ ਹੈ ਉਸ ਤਰ੍ਹਾਂ ਦੀ। ਹਲੇ ਆਪਣਾ ਜਿਹੜਾ ਸਮਾਜ ਹੈ ਉਹ ਨਹੀਂ ਹੋ ਸਕਿਆ ਕਿ ਬਿਲਕੁਲ ਆਪਾਂ ਕਹਿ ਲਈਏ ਵੀ ਔਰਤ ਹਲੇ ਪੂਰੀ ਆਜ਼ਾਦ ਹੈ ਜਾਂ ਉਸ ਤਰ੍ਹਾਂ ਤਾਂ ਲੱਗਦਾ। ਪਰ ਜਿਹੜਾ ਇੱਥੇ ਮੈਂ ਮਹਿਫਲਾਂ 'ਚ ਦੇਖਿਆ ਉੱਥੇ ਕੋਈ ਇੰਨਾ ਨਹੀਂ ਦੇਖਿਆ ਕੋਈ ਵਿਤਕਰਾ ਜਾਂ ਉਹਨਾਂ ਨੂੰ ਕੋਈ ਡੋਮੀਨੇਟ ਕਰਨ ਵਾਲੀ ਗੱਲ। ਹਾਂ, ਇੱਕ ਵਾਰ ਜ਼ਰੂਰ ਹੋਈ ਸੀ। ਅਸੀਂ ਇੱਥੇ 2 ਸਾਲ ਪਹਿਲਾਂ ਗਜ਼ਲ ਮੰਚ ਸਰੀ ਦੀ ਇੱਥੇ ਸਥਾਪਨਾ ਕੀਤੀ ਤਾਂ ਉਹਦੇ ਵਿੱਚ ਕੋਈ ਜਾਣੀ ਹੈ ਨਹੀਂ ਗੀ, ਔਰਤ ਹੈ ਨਹੀਂ ਗੀ। ਤਾਂ ਉਦੋਂ ਜ਼ਰੂਰ 2-4 ਜਾਣੀ ਸ਼ਾਇਰ ਔਰਤਾਂ ਨੇ ਉਹਨਾਂ ਨੇ ਇਤਰਾਜ਼ ਕੀਤਾ ਵੀ ਤੁਸੀਂ ਇਹਦੀ ਵਿਤਕਰਾ ਕਰ ਰਹੇ ਆ। ਬਿਲਕੁਲ। ਤੇ ਵੈਸੇ ਨਹੀਂ ਮੈਨੂੰ ਜਾਣੀ ਕੋਈ ਇਸ ਤਰ੍ਹਾਂ ਲੱਗਿਆ ਤੇ ਨਾ ਹੀ ਸਾਡੇ ਨਾਲ ਇਸ ਤਰ੍ਹਾਂ ਸੀਗਾ। ਪਰ ਇਹ ਹੈ ਵੀ ਹੁਣ ਉੱਥੋਂ ਨਾਲੋਂ ਕਾਫੀ ਜਾਨੀ ਫਰਕ ਹੈ, ਇੰਡੀਆ ਨਾਲੋਂ ਤਾਂ ਕਾਫੀ ਫਰਕ ਹੈ। ਬਿਲਕੁਲ। ਹਰਦਮ ਸਿੰਘ ਮਾਨ ਜੀ, ਜਿਵੇਂ ਤੁਸੀਂ ਦੱਸਿਆ ਕਿ ਬੜੇ ਨੌਜਵਾਨ ਕੁੜੀਆਂ ਮੁੰਡੇ ਇਸ ਸਾਹਿਤ ਖੇਤਰ ਦੇ ਵਿੱਚ ਆ ਰਹੇ ਆ ਅਤੇ ਸੋਸ਼ਲ ਮੀਡੀਆ ਬੜਾ ਵਧੀਆ ਇੱਕ ਮੰਚ ਬਣਿਆ ਹੋਇਆ ਹੈ। ਖਾਸ ਤੌਰ 'ਤੇ ਲੋਕਡਾਊਨ ਦੇ ਦੌਰਾਨ ਕਾਫੀ ਮੁਸ਼ਾਇਰੇ ਵੀ ਹੋਏ ਔਨਲਾਈਨ ਅਤੇ ਆਪਣਾ ਇਹਦੇ ਵਿੱਚ ਗਜ਼ਲ ਆਪਾਂ ਪੋਸਟ ਕਰਦੇ ਰਹਿੰਦੇ ਹਾਂ। ਬੜੇ ਲੋਕ ਆ ਜਿਹੜੇ ਕਿਤਾਬਾਂ ਨਹੀਂ ਖਰੀਦਦੇ, ਉੱਥੋਂ ਤੱਕ ਪਹੁੰਚ ਨਹੀਂ ਹੁੰਦੀ, ਉਹ ਘੱਟੋ ਘੱਟ ਤੁਹਾਡੀ ਗਜ਼ਲ, ਤੁਹਾਡੀ ਲੇਖਣੀ, ਤੁਹਾਡੇ ਖਿਆਲਾਂ ਤੱਕ ਪਹੁੰਚ ਸਕਦੇ ਆ। ਸੋ ਨਵੇਂ ਕੁੜੀਆਂ ਮੁੰਡਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਅਤੇ ਕਿਸ ਤਰੀਕੇ ਦੀ ਸ਼ਾਇਰੀ ਦੀ ਅੱਜ ਬੜੀ ਲੋੜ ਆ? ਸ਼ਾਇਰੀ ਤਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਸ਼ਾਇਰੀ ਦੇ ਵਿੱਚ ਮੈਂ ਜ਼ਿਆਦਾਤਰ ਜਿਹੜੀਆਂ ਬਹੁਤੇ ਆਪਾਂ ਫੇਸਬੁੱਕ 'ਤੇ ਜਾਂ ਹੋਰ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਬਹੁਤੇ ਜੋ ਨਿੱਜੀ ਹੈ ਨਾ ਗੱਲ ਜਾਂ ਨਿੱਜੀ ਸ਼ਾਇਰੀ ਜਾਂ ਇੱਕ ਮੈਂ ਇਹ ਵੀ ਕਹਿਣਾ ਹੁੰਦਾ, ਇੱਕ ਨਾ ਤੁਸੀਂ ਅਖੌਤੀ ਮੁਹੱਬਤ ਵੀ ਪਾ ਲੈਂਦੇ ਹੋ ਵੀ ਹੁੰਦਾ ਹੈ ਨਹੀਂ ਤੁਹਾਡਾ ਕਿਸੇ ਨਾਲ, ਸਿਰਫ ਅਖੌਤੀ ਮੁਹੱਬਤ ਵੀ ਕਰਕੇ ਉਸ 'ਤੇ ਤੁਸੀਂ ਸ਼ਾਇਰੀ ਕਰੀ ਜਾਂਦੇ ਹੋ ਕਿ ਮੈਂ ਇਹ ਕਰ ਦੂੰ ਉਹ ਕਰ ਦੂੰ। ਸੋ ਮੈਂ ਕਹਿੰਦਾ ਵੀ ਇਹੋ ਜਿਹੀ ਸ਼ਾਇਰੀ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਜੋ ਸਮਾਜ ਵਿੱਚ ਇੰਨੀਆਂ ਮੁਸ਼ਕਿਲਾਂ ਨੇ, ਇੰਨੀ ਜਿਹੜੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਸਤੇ ਕਿੰਨਾ ਕੁਛ ਕਰਨ ਦੀ ਲੋੜ ਹੈ। ਸੋ ਅਜਿਹਾ ਕੁਛ ਲਿਖਿਆ ਜਾਵੇ ਜਿਹੜੇ ਲੋਕ ਹਲੇ ਜਿਹਨਾਂ ਨੂੰ ਜ਼ਿੰਦਗੀ ਬਾਰੇ ਪਤਾ ਹੀ ਨਹੀਂ, ਜ਼ਿੰਦਗੀ ਜਿਉਣ ਦੀ ਸਮਝ ਹੀ ਨਹੀਂ, ਉਹਨਾਂ ਨੂੰ ਕੁਛ ਨਾ ਕੁਛ ਪਤਾ ਲੱਗ ਸਕੇ, ਉਹਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਉਹ ਕੁਛ ਸੋਚ ਸਕਣ, ਕੁਝ ਸਮਝ ਸਕਣ। ਸੋ ਸ਼ਾਇਰੀ ਵਿੱਚ ਇਸ ਤਰ੍ਹਾਂ ਦੀ ਜੇ ਗੱਲਬਾਤ ਆਵੇ ਤਾਂ ਮੈਂ ਕਹਿੰਦਾ ਵੀ ਉਹ ਸ਼ਾਇਰੀ ਦੀ ਉਮਰ ਵੀ ਲੰਮੇਰੀ ਹੋਊਗੀ। ਬਾਕੀ ਜੋ ਆਪਣੇ ਨਿੱਜੀ ਜਜ਼ਬਾਤ ਨੇ ਜਾਂ ਉਹਨੂੰ ਨਿੱਜੀ ਨੂੰ ਤੁਸੀਂ ਲਿਖੋਗੇ, ਉਹ ਬਹੁਤੀ ਦੇਰ ਲੋਕਾਂ 'ਚ ਨਾ ਤਾਂ ਜਾਣੀ ਹੈ, ਨਾ ਹੀ ਪਾਪੂਲਰ ਹੋਣੀ ਅਤੇ ਨਾ ਹੀ ਬਹੁਤੀ ਦੇਰ ਉਹ ਰਹਿਣੀ ਹੈ। ਸੋ ਜ਼ਿਆਦਾ ਜਿਹੜੀ ਸਮਾਜ ਨਾਲ, ਲੋਕਾਂ ਨਾਲ, ਸਾਡੇ ਸਮੇਂ ਨਾਲ, ਜ਼ਿੰਦਗੀ ਨਾਲ ਸੰਬੰਧਿਤ ਜੋ ਖਿਆਲ ਨੇ, ਜੋ ਸ਼ਾਇਰੀ ਨੇ, ਕੋਈ ਵੀ ਕਲਾ ਹੈ ਜੇ ਉਹ ਉਹਦੇ ਨਾਲ ਚੱਲਦੀ ਹੈ ਤਾਂ ਉਹੀ ਕਲਾ ਜ਼ਿਆਦਾ ਦੇਰ ਤੱਕ ਜ਼ਿੰਦਾ ਰਹਿੰਦੀ। ਜੀ ਹਰਦਮ ਸਿੰਘ ਮਾਨ ਜੀ, ਪੁਰਾਣੇ ਸ਼ਾਇਰਾਂ ਗੀਤਕਾਰਾਂ ਦੇ ਵਿੱਚ ਤਾਂ ਬੜੇ ਨਾਮ ਆ ਜਿਹੜੇ ਸ਼ੁਮਾਰ ਨਾਮ ਆ, ਬੇਸ਼ੁਮਾਰ ਨਾਮ ਆ ਕਿ ਜਿਨ੍ਹਾਂ ਦੇ ਅਸੀਂ ਨਾਮ ਲੈ ਸਕਦੇ ਕਿ ਸਾਡਾ ਪਸੰਦੀਦਾ ਫਨਕਾਰ ਜਾਂ ਗਾਇਕ ਜਾਂ ਗੀਤਕਾਰ ਇਹ ਆ। ਨਵੇਂ ਕੁੜੀਆਂ ਮੁੰਡਿਆਂ ਦੇ ਵਿੱਚੋਂ ਕੋਈ ਨਾਮ ਲੈਣਾ ਚਾਹੋਗੇ ਜਿਨ੍ਹਾਂ ਤੋਂ ਤੁਸੀਂ ਮੁਤਾਸਿਰ ਹੁੰਦੇ ਹੋ, ਪ੍ਰਭਾਵਿਤ ਹੁੰਦੇ ਹੋ ਕਿ ਬੜਾ ਚੰਗਾ ਲਿਖ ਰਹੇ ਹੋ? ਜਿਸ ਤਰ੍ਹਾਂ ਮੈਂ ਦੱਸਿਆ, ਇੱਥੇ ਤਾਂ ਹੁਣ ਸਾਡੇ ਥੋੜ੍ਹੇ ਸਮੇਂ ਇਹ ਸਾਲ ਵੀ ਨਹੀਂ ਹੋਇਆ ਗਜ਼ਲ ਲਿਖਣ ਲੱਗੇ ਨੂੰ। ਪ੍ਰੀਤ ਮਨਪ੍ਰੀਤ ਮੁੰਡਾ, ਉਹਦੀ ਆਈ ਹੈ ਇੱਕ ਕਿਤਾਬ ਵੀ ਆਈ ਹੈ ਗਜ਼ਲਾਂ ਤੇ ਕਵਿਤਾਵਾਂ ਦੀ, ਉਹ ਬਹੁਤ ਸੋਹਣੀ ਗਜ਼ਲ ਜਾਨੀ ਲਿਖਣ ਜੀ, ਮੈਂ ਪੜ੍ਹੀਆਂ ਉਹਨਾਂ ਦੀ ਗਜ਼ਲਸ, ਕਾਫੀ ਵਧੀਆ ਲਿਖਦੇ ਆ। ਇਸ ਤਰ੍ਹਾਂ ਇੱਥੇ ਇੱਕ ਉਹਨੂੰ ਮੈਂ ਨਵਾਂ ਮੁੰਡਾ ਤਾਂ ਨਹੀਂ ਪਰ ਗਜ਼ਲ 'ਚ ਕਹਿ ਸਕਦਾ, ਇੱਕ ਗੁਰਮੀਤ ਸਿੱਧੂ ਨੇ, ਉਹ ਬੇਸ਼ੱਕ ਪਹਿਲਾਂ ਗੀਤ ਲਿਖਦੇ ਰਹੇ ਨੇ ਪਰ ਹੁਣ ਉਹ ਗਜ਼ਲ 'ਚ ਕਾਫੀ ਬਹੁਤ ਵਧੀਆ। ਇਸੇ ਤਰ੍ਹਾਂ ਦਵਿੰਦਰ ਗੌਤਮ ਨੇ, ਜਾਂ ਜੇ ਆਪਾਂ ਪੰਜਾਬ ਤੋਂ ਗੱਲ ਕਰੀਏ ਤਾਂ ਇੱਕ ਕੁਲਵਿੰਦਰ ਬਖਸ਼ੋਆਣਾ, ਤੁਸੀਂ ਸ਼ਾਇਦ ਪੜ੍ਹਿਆ ਹੋਵੇ। ਬਿਲਕੁਲ ਜੀ।
ਉਹਦੀ ਸ਼ਾਇਰੀ ਹੈ ਇੱਕ ਆਪਣੇ ਰਣਜੀਤ ਸਰਾਂ ਵਾਲੀ ਹੈ। ਇਸ ਤਰ੍ਹਾਂ ਜਾਨੀ ਕਾਫੀ ਜਿਹੜੇ ਨਵੇਂ ਸ਼ਾਇਰ ਆ ਰਹੇ ਨੇ, ਨਵੇਂ ਜਿਹੜੇ ਉਹਨਾਂ ਕੋਲ ਨਵਾਂ ਜਜ਼ਬਾ, ਨਵੇਂ ਖਿਆਲ ਨੇ ਤੇ ਨਵੀਂ ਪੇਸ਼ਕਾਰੀ ਹੈ ਉਹਨਾਂ ਦੀ, ਬਹੁਤ ਹੀ ਜਾਨੀ ਪ੍ਰਭਾਵਿਤ ਕਰਦੀ ਹੈ। ਤੇ ਉਸ ਤੋਂ ਲੱਗਦਾ ਹੈ ਵੀ ਬੇਸ਼ੱਕ ਆਪਾਂ ਕਹਿ ਰਹੇ ਕਿ ਅੱਜ ਉਸ ਤਰ੍ਹਾਂ ਦਾ ਪੜ੍ਹਨ ਲਿਖਣ ਦਾ ਮਾਹੌਲ ਨਹੀਂ ਰਿਹਾ, ਪਰ ਜਿਹੜੇ ਜਿਸ ਤਰ੍ਹਾਂ ਦੇ ਨਵੇਂ ਸ਼ਾਇਰ ਉਹਨਾਂ ਕੋਲੇ ਨਵੇਂ ਖਿਆਲਾਤ ਤੇ ਨਵੀਂ ਪੇਸ਼ਕਾਰੀ ਆ ਰਹੀ ਹੈ, ਉਸ ਤੋਂ ਲੱਗਦਾ ਵੀ ਨਹੀਂ ਇਹ ਕਦੇ ਵੀ ਖੜੋਤ ਨਹੀਂ ਆਉਂਦੀ ਹੁੰਦੀ। ਨਵੇਂ ਤੋਂ ਨਵੇਂ ਜਿਹੜੇ ਸ਼ਾਇਰ ਤੇ ਨਵੇਂ ਤੋਂ ਨਵੇਂ ਪੀੜ੍ਹੀ ਹੈ ਉਸ ਤਰ੍ਹਾਂ ਚੱਲਦੀ ਰਹਿੰਦੀ। ਸਾਡੇ ਵਾਸਤੇ ਸ਼ੁਭ ਸੰਕੇਤ ਹੈ ਇਹ ਕਿ ਹਜੇ ਵੀ ਕਾਫੀ ਕੁਛ ਜਿਹੜਾ ਉਹ ਸਾਡੇ ਕੋਲ ਸੋਹਣਾ ਹੈਗਾ ਏ। ਹਾਂਜੀ ਬਿਲਕੁਲ ਬਿਲਕੁਲ ਜੀ। ਤੇ ਮਾਨ ਸਾਹਿਬ ਅਗਲੀਆਂ ਕਿਤਾਬਾਂ ਦੀ ਕਦੋਂ ਤੱਕ, ਤੁਸੀਂ ਦੱਸਿਆ ਕਿ ਨੈਕਸਟ ਈਅਰ ਤੱਕ, ਸ਼ਾਇਦ ਅਗਲੇ ਸਾਲ ਦੇ ਤੱਕ? ਹਾਂਜੀ ਹਾਂ, ਨੈਕਸਟ ਈਅਰ ਜ਼ਰੂਰ ਸੰਗ੍ਰਹਿ ਵਾਲੇ ਮੈਂ ਨਾਂ ਤਾਂ ਨਹੀਂ ਉਹਦਾ ਸੋਚਿਆ, ਨੈਕਸਟ ਈਅਰ ਜ਼ਰੂਰ ਆਪਾਂ ਜੇ ਫੇਰ ਰੂਬਰੂ ਹੋ ਸਕੇ, ਇਸ ਤਰ੍ਹਾਂ ਗੱਲਬਾਤ ਹੋ ਸਕੀ ਤਾਂ ਉਹਦੇ ਨਾਲ ਜ਼ਰੂਰ ਤੁਹਾਨੂੰ ਸੂਚਨਾ ਦੇਵਾਂਗੇ। ਤੁਹਾਡੀਆਂ ਗਜ਼ਲਾਂ ਮੈਂ ਕਾਫੀ ਪੜ੍ਹੀਆਂ ਹੈ, ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਵੀ ਮੈਂ ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿੱਚ ਪੜ੍ਹੀ ਆ, ਤੇ ਹੋਰ ਵੀ ਬੜਾ ਤੁਹਾਡੀਆਂ ਗਜ਼ਲਾਂ ਮੇਰੇ ਸਾਹਮਣੇ ਹੀ ਆ। ਸੋਚਾਂ ਦੇ ਨੈਣਾ ਵਿੱਚ ਜੇਕਰ ਚਾਨਣ ਦੀ ਲੋਅ ਪਾਉਂਦੇ, ਬੜੇ ਵਧੀਆ ਵਧੀਆ ਗਜ਼ਲਾਂ ਤੁਹਾਡੀਆਂ ਮੈਂ ਆਲਰੇਡੀ ਪੜ੍ਹ ਚੁੱਕੀ ਹਾਂ। ਤੇ ਮੇਰਾ ਹੁਣ ਦਿਲ ਕਰਦਾ ਕਿ ਮੈਂ ਤੁਹਾਡੇ ਤੋਂ ਗੀਤ ਸੁਣਾ। ਕੋਈ ਗੀਤ ਹੈ ਤੁਹਾਡੇ ਕੋਲ ਇਸ ਵਕਤ ਤਿਆਰ ਜਿਹੜਾ ਤੁਸੀਂ ਸੁਣਾ ਸਕਦੇ ਹੋ ਸਰੋਤਿਆਂ ਨੂੰ? ਗੀਤ ਭਾਵੇਂ ਇੱਕ ਅਸਥਾਈ ਅੰਤਰਾ ਹੀ ਹੋਵੇ। ਠੀਕ ਹੈ, ਇੱਕ ਮਿੰਟ ਜ਼ਰੂਰ ਸੁਣਾਓ। ਗੀਤ ਹੈ ਜੋ ਤੇ ਮੈਂ ਪੰਜਾਬ ਦੇ, ਜੋ ਮੈਂ ਪੰਜਾਬ ਬਾਰੇ ਮਹਿਸੂਸ ਕਰਦਾ ਉਹਦੇ ਬਾਰੇ ਹੈ। ਵਾਹ ਜੀ ਵਾਹ। ਕਿ ਸਭ ਪਾਣੀ ਗੰਦਲ ਗਏ ਮਿੱਟੀ ਜ਼ਹਿਰੀਲੀ ਏ, ਸਭ ਪਾਣੀ ਗੰਦਲ ਗਏ ਮਿੱਟੀ ਜ਼ਹਿਰੀਲੀ ਏ, ਕਿਹੜੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ, ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ, ਅੱਜ ਬੇਵਸ ਲੱਗਦੇ ਨੇ ਵਾਰਸ ਪੰਜਾਬ ਤੇਰੇ। ਕਿਆ ਬਾਤ ਹੈ ਜੀ। ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿੱਚ ਸਹਿਕ ਰਹੀ, ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿੱਚ ਸਹਿਕ ਰਹੀ, ਬਣੇ ਬੰਗਲੇ ਧਰਮਾਂ ਦੇ ਜਿੱਥੇ ਹਵਸ ਹੈ ਟਹਿਕ ਰਹੀ, ਸੁਰ ਸਾਜ ਵੀ ਬਦਲ ਗਏ ਰੁੱਸ ਗਏ ਰਬਾਬ ਤੇਰੇ, ਕਿਉਂ ਬੇਵਸ ਲੱਗਦੇ ਨੇ ਵਾਰਸ ਪੰਜਾਬ ਤੇਰੇ। ਭਗਤ ਸਿੰਘ ਸਰਾਭਾ ਤੇ ਊਧਮ ਸਿੰਘ ਪੁੱਛਦੇ ਨੇ, ਭਗਤ ਸਿੰਘ ਸਰਾਭਾ ਤੇ ਊਧਮ ਸਿੰਘ ਪੁੱਛਦੇ ਨੇ, ਉਹ ਕਿਹੜੇ ਦੋਖੀ ਨੇ ਜੋ ਵਿਰਸਾ ਮੁੱਛਦੇ ਨੇ, ਦੱਸ ਕੌਣ ਖੰਡਾ ਗਿਆ ਏ ਸਭ ਰੰਗਲੇ ਖਾਬ ਤੇਰੇ, ਬੜੇ ਬੇਵਸ ਹੋ ਗਏ ਨੇ ਵਾਰਿਸ ਪੰਜਾਬ ਤੇਰੇ। ਵਾਹ ਜੀ ਵਾਹ। ਅੱਗੇ ਜੋ ਮੈਂ ਮਹਿਸੂਸ ਕੀਤਾ ਕਿ ਕੁਰਸੀ ਦੇ ਨਾਗਾਂ ਨੇ ਸਭ ਸੱਧਰਾਂ ਡੰਗਤੀਆਂ, ਕੁਰਸੀ ਦੇ ਨਾਗਾਂ ਨੇ ਸਭ ਸੱਧਰਾਂ ਡੰਗਤੀਆਂ, ਇੱਥੇ ਧੀਆਂ ਰੋਲਤੀਆਂ ਤੇ ਅਣਖਾਂ ਟੰਗਤੀਆਂ, ਕੁਰਸੀ ਦੇ ਨਾਗਾਂ ਨੇ ਸਭ ਸੱਧਰਾਂ ਡੰਗਤੀਆਂ, ਇੱਥੇ ਧੀਆਂ ਰੋਲਤੀਆਂ ਤੇ ਅਣਖਾਂ ਟੰਗਤੀਆਂ, ਸਭ ਚੋਰ ਠੱਗ ਡਾਕੂ ਬਣ ਗਏ ਨਵਾਬ ਤੇਰੇ, ਹਾਂ ਤਾਂ ਹੀ ਬੇਵਸ ਜਾਪਨ ਇਹ ਵਾਰਸ ਪੰਜਾਬ ਤੇਰੇ, ਤਾਂ ਹੀ ਬੇਵਸ ਜਾਪਨ ਇਹ ਵਾਰਸ ਪੰਜਾਬ ਤੇਰੇ। ਵਾਹ ਜੀ ਵਾਹ। ਮਾਨ ਸਾਹਿਬ ਬੜੀ ਕਮਾਲ ਦਾ ਗੀਤ ਹੈ ਇਹ, ਤੇ ਇੱਕ ਇੱਕ ਗੱਲ ਜਿਹੜੀ ਉਹ ਸੱਚੀ ਆ। ਸਭ ਤੋਂ ਵੱਡੀ ਗੱਲ ਜਿਹੜੀ ਇਹ ਹੁੰਦੀ ਆ, ਸੱਚ ਬਿਆਨਿਆ ਤੁਸੀਂ। ਬਿਲਕੁਲ ਮਾਨ ਸਾਹਿਬ, ਬਿਲਕੁਲ ਜੀ। ਤਰਾਸਦੀ ਆ ਸਾਡੀ ਇਹ ਕਿ ਸਾਡਾ ਉਹ ਦੇਸ਼ ਪੰਜਾਬ, ਮੈਂ ਤਾਂ ਸੂਬਾ ਵੀ ਨਹੀਂ ਕਹੂੰਗੀ, ਦੇਸ਼ ਪੰਜਾਬ ਸੀ ਸਾਡਾ ਕਦੇ ਉਹ, ਤੇ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਆ। ਸੋ ਦੁੱਖ ਤਕਲੀਫ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ, ਪਰ ਕੁਛ ਕਰ ਨਹੀਂ ਸਕਦੇ, ਕਿਉਂਕਿ ਇੱਕ ਬੰਦਾ ਜਾਂ ਕੁਛ ਬੰਦੇ ਨਹੀਂ ਕੁਛ ਕਰ ਸਕਦੇ, ਸਾਰਿਆਂ ਨੂੰ ਹੰਭਲਾ ਮਾਰਨਾ ਪੈਣਾ ਹੈ। ਹਾਂਜੀ ਹਾਂ ਬਿਲਕੁਲ ਜੀ। ਹਰਦਮ ਸਿੰਘ ਮਾਨ ਜੀ, ਜਾਂਦੇ ਜਾਂਦੇ ਇੱਕ ਸੁਨੇਹਾ ਸਮਾਜ ਦੇ ਲਈ, ਸਾਡੇ ਸਾਰਿਆਂ ਦੇ ਲਈ, ਇੱਕ ਸਾਹਿਤਕਾਰ, ਇੱਕ ਗੀਤਕਾਰ, ਇੱਕ ਗਜ਼ਲ ਗੋ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਜੋਤ ਕਿ ਜੋ ਜ਼ਿੰਦਗੀ ਹੈ ਇਹ ਇੱਕ ਕੁਦਰਤ ਦਾ ਆਪਣੇ ਵਾਸਤੇ ਬਹੁਤ ਹੀ ਹਸੀਨ ਤੋਹਫਾ ਹੈ। ਇਹਨੂੰ ਸਮਝਣਾ ਚਾਹੀਦਾ ਹੈ, ਇਹਨੂੰ ਇਹ ਆਪਾਂ ਨੂੰ ਮਾਨਣ ਵਾਸਤੇ ਦਿੱਤੀ ਹੈ, ਨਾ ਕਿ ਇਹ ਆਪਾਂ ਇੱਕ ਦੂਜੇ ਦੀ ਬਦਖੋਈਆਂ ਉਸ ਤਰ੍ਹਾਂ ਦੀ ਕੋਈ ਨਫ਼ਰਤ ਜਾਂ ਉਸ ਤਰ੍ਹਾਂ ਦੇ ਕਾਰਨ ਨਹੀਂ। ਆਪਾਂ ਇਹਨੂੰ ਪਿਆਰ ਮੁਹੱਬਤ ਨਾਲ ਜਿਉਣਾ ਸਿੱਖੀਏ, ਜਿਹੜਾ ਸਮਾਜ ਨੂੰ ਜਿਹੜਾ ਇੱਕ ਪਿਆਰ ਮੁਹੱਬਤ ਦੀ ਰੰਗਤ ਦੇ ਸਕੀਏ,
ਇੱਕ ਦੂਜੇ ਨਾਲ ਆਪਣਾ ਮੇਲ ਸਦਭਾਵਨਾ, ਮੇਲ ਜੋਲ ਇਹ ਵਧਾਈਏ, ਤੇ ਇਹ ਜਿਹੜਾ ਸਮਾਜ ਹੈ ਜਾਂ ਦੁਨੀਆ ਹੈ ਇਹਨੂੰ ਆਪਾਂ ਇੱਕ ਚੰਗੀ ਬਣਾਉਣ ਦੀ ਜੋ ਆਪਾਂ ਕਰ ਸਕਦੇ ਹਾਂ ਥੋੜ੍ਹੀ ਬਹੁਤ ਕੋਸ਼ਿਸ਼ ਕਰੀਏ। ਕਿਉਂਕਿ ਜਿਹੜੀ ਜ਼ਿੰਦਗੀ ਦੇ ਵਿੱਚ, ਇਸ ਸੰਸਾਰ ਦੇ ਵਿੱਚ ਬਹੁਤੇ ਲੋਕ ਅਜਿਹੇ ਨੇ ਜਿਹੜੇ ਜ਼ਿੰਦਗੀ ਤੋਂ ਬਹੁਤ ਹੀ ਵਿਹੂਣੇ ਨੇ, ਤੇ ਉਹਨਾਂ ਨੂੰ ਆਪਾਂ ਜ਼ਿੰਦਗੀ ਦੇ ਜਿਉਣ ਜੋਗਾ ਕਰਨ ਵਿੱਚ ਆਪਣਾ ਕੋਈ ਥੋੜ੍ਹਾ ਬਹੁਤ ਆਪਣਾ ਯੋਗਦਾਨ ਪਾ ਸਕੀਏ। ਤਾਂ ਮੈਂ ਕਹਿੰਦਾ ਵੀ ਇਹੀ ਜੋ ਇੱਕ ਸ਼ਾਇਰ ਦੀ, ਇੱਕ ਸਾਹਿਤਕਾਰ ਦੀ, ਇੱਕ ਵਧੀਆ ਪਾਠਕ ਦੀ, ਤੇ ਇੱਕ ਜਿਹੜਾ ਇਨਸਾਨ ਦੀ ਇਸ ਤਰ੍ਹਾਂ ਦੀ ਖਾਹਿਸ਼ ਜੇ ਹੋਵੇ ਤਾਂ ਅਸੀਂ ਇੱਕ ਬਹੁਤ ਵਧੀਆ ਸੰਸਾਰ ਸਿਰ ਸਕਦੇ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਰਦਮ ਸਿੰਘ ਮਾਨ ਜੀ ਦਾ। ਬੜਾ ਖੂਬਸੂਰਤ ਸਮਾਂ ਸਾਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਦਿੱਤਾ ਹੈ। ਸੋ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਹੋਈਆਂ, ਬੜਾ ਵਧੀਆ ਗੀਤ ਇਹਨਾਂ ਤੋਂ ਸੁਣਿਆ। ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਰਦਮ ਸਿੰਘ ਮਾਨ ਜੀ ਦਾ, ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ। ਅਤੇ ਮਾਨ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੋਤ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਸਰੋਤਿਆਂ ਦੇ ਨਾਲ ਗੱਲਬਾਤ ਕਰਨ ਦਾ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਸਮਾਂ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ।